ਤੇ ਹੱਕ ਮੰਗਦੇ ਲੋਕਾਂ ਦੇ ਗੋਲੀਆਂ ਚਲਾ ਕੇ ਜੱਲਿਆਂਵਾਲੇ ਬਾਗ ਨੂੰ ਕਤਲਗਾਹ ਬਣਾਇਆ ਸੀ। ਅਣਗਿਣਤ ਲੋਕਾਂ ਦੀਆਂ ਖੂਨ ਦੀਆਂ ਨਦੀਆਂ ਵਹਾਉਣ ਦਾ ਜ਼ਿੰਮੇਵਾਰ ਸੀ। ਤੇ ਹੁਣ ਤੁਹਾਡੀ ਮਰਜ਼ੀ ਹੈ, ਚਾਹੇ ਤੇ ਮੈਨੂੰ ਉਮਰ ਭਰ ਲਈ ਜੇਲ੍ਹ ਵਿੱਚ ਡੱਕ ਦਿਓ, ਚਾਹੇ ਮੈਨੂੰ ਫਾਂਸੀ ਦੇ ਤਖਤੇ ਤੇ ਲਟਕਾ ਦਿਓ। ਹਲੋ ਇਹਨੂੰ ਪਾਗਲ ਮੈਂ ਕਰ ਵੈਸੇ ਵੀ ਅੱਜ ਤੋਂ 10 ਵਾਰੇ ਪਹਿਲਾਂ ਗਏ ਆਪਣੇ ਸਾਥੀ ਭਗਤ ਸਿੰਘ ਨੂੰ ਮਿਲਣਾ ਚਾਹੁੰਦਾ ਹਾਂ। ਛੱਡੋ ਇਹਨੂੰ ਸਲਾਖਾਂ ਦੇ ਪਿੱਛੇ ਲੈ ਜਾਓ। ਮੇਰੇ ਜਿਗਰੀ ਯਾਰ ਕਰਤਾਰ ਸਿੰਘ ਸਰਾਭਾ ਤੇ ਅਸ਼ਰਫ ਮੈਨੂੰ ਉਡੀਕ ਰਹੇ ਨੇ। ਮੈਂ ਆਪਣੇ ਪਿਆਰੇ ਵੀਰ ਮਦਨ ਲਾਲ ਢੀਂਗਰਾ ਕੋ ਛੇਤੀ ਤੋਂ ਛੇਤੀ ਜਾਣਾ ਚਾਹੁੰਦਾ ਹਾਂ। ਮੇਰਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ, ਵਾਸੀ ਹਿੰਦੁਸਤਾਨ। ਉਦਮ ਸਿੰਘ ਸਰ ਮਾਈਕਲ ਅਡਵਾਇਰ ਉਦਮ ਸਿੰਘ ਦੀ ਗੋਲੀ ਨਾਲ ਪਹਿਲੀ ਥਾਂ ਚਿੱਤ ਹੋ ਗਿਆ। ਸਾਬਕਾ ਗਵਰਨਰ ਰਹਿ ਚੁੱਕਾ ਲੂਇਸ ਡੈਨ ਜੈਟਲੈਂਡ ਜ਼ਖਮੀ ਹੋ ਗਏ। ਬਹੁਤ ਸਾਰੇ ਦੇਸ਼ ਉਦਮ ਸਿੰਘ ਦੀ ਬਹਾਦਰੀ ਦੀ ਦਾਤ ਦਿੰਦੇ ਨਾ ਥੱਕ ਪਏ। ਕਈ ਦੇਸ਼ਾਂ ਨੇ ਉਦਮ ਸਿੰਘ ਨੂੰ ਰਾਸ਼ਟਰੀ ਵੀਰ ਦਾ ਨਾਂ ਦਿੱਤਾ ਤੇ ਕਈਆਂ ਨੇ ਬਹਾਦਰ ਯੋਧੇ ਦਾ ਨਾਂ ਦਿੱਤਾ। ਤੇ ਉਹਨਾਂ ਨੇ ਆਖਿਆ ਕਿ ਪੰਜਾਬ ਦਾ ਜੋ ਅਪਮਾਨ 1919 ਵਿੱਚ ਅੰਗਰੇਜ਼ ਸਰਕਾਰ ਨੇ ਕੀਤਾ ਸੀ ਨਾ, ਉਹਦਾ ਬਦਲਾ ਇਸ ਬਹਾਦਰ ਯੋਧੇ ਨੇ ਲੈ ਲਿਆ ਤੇ ਆਪਣਾ ਨਾਂ ਹਮੇਸ਼ਾ ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਾ ਕੇ ਅਮਿਟ ਹੋ ਗਿਆ। उधम सिंह, तू अपना दोष मानता है कि क्या तूने कैक्सन हाल में गोली चलाई, सर माइकल अडवायर को मौत के घाट उतारा और कई लोगों को जख्मी किया? नहीं, मैं जो कुछ भी कीता बिल्कुल ठीक कीता। मैं खुश नसीब हाँ कि मैं अपने देशवासियों के सिर चढ़िया करजा मोड़न ਲਈ कुछ कर सकिया। उधम सिंह, जरा होश से काम लो, ये कत्ल का मामला है। पता चंगी तरह पता वकील साहब, तो मैं जो बयान दे रहा हाँ बिल्कुल ठीक ते अपने पूरे होशो हवास विच दे रहा हाँ। ये ਤੁਹਾਡੀ कचहरी है या मदारी का तमाशा? क्यों, तुझे क्या लगा? जस्टिस भी अंग्रेज, जूरी भी अंग्रेज, गवाह भी अंग्रेज, अखबारां वाले भी अंग्रेज, आपे मुनसफ, आपे मुलजम, एक किहो जिहा ढोंग रचाया जा रहा इंसाफ दे नाम उत्ते। क्या तूने गोली नहीं चलाई? ਜਿਹੜੀ ਧੱਕੇ ਨਾਲ ਹਥਿਆਰਾਂ ਨੂੰ ਵਰਤ ਕੇ ਲੋਕਾਂ ਨੂੰ ਡਰਾਉਣਾ ਆਪਣਾ ਫਰਜ਼ ਸਮਝਦੀ ਏ, ਉਹ ਸਰਕਾਰ ਆਪਣੇ ਇੱਕ ਨੁਮਾਇੰਦੇ ਦੀ ਮੌਤ ਤੇ ਇੰਨਾ ਬੁਖਲਾ ਉੱਠੀ। ਤੁਸੀਂ ਸਾਰੇ ਉਦੋਂ ਕਿੱਥੇ ਸੀ ਜਦੋਂ ਜਨਰਲ ਡਾਇਰ ਨੇ ਜੱਲਿਆਂਵਾਲੇ ਬਾਗ ਵਿੱਚ ਕਤਲੇਆਮ ਕੀਤਾ ਸੀ? ਉਹ ਕਤਲੇਆਮ ਮੈਂ ਅੱਜ ਵੀ ਆਪਣੀ ਅੱਖਾਂ ਅੱਗੇ ਦੇਖ ਰਿਹਾ ਹਾਂ। ਮੇਰੇ ਜਿਗਰੀ ਯਾਰ ਅਸ਼ਰਫ ਦੀ ਅਰਥੀ ਮੈਂ ਆਪਣੇ ਮੋਢਿਆਂ ਤੇ ਚੁੱਕੀ ਏ। मैं हजे भी लाशां दे ढेर अपनी अखां अगे देख रहा हाँ। वकील साहब, भावें अणगिनत वरे बीत चुके ने, पर मैं उत्थे दा उत्थे ही खड़ा हाँ, उत्थे ही खड़ा हाँ। क्या तूने सर माइकल अडवायर को नहीं मारा? वकील साहब, मैं तुहाडी गल वाली आ रहा, टेंशन ना। तुहाडे एक फिलोसफर हरबर्ट स्पेंसर ने कहा कि हर मनुख दे अपने जमांदड़ू हक हुंदे ने, बशर्ते वो किसी होर दी आजादी ते हक विच खलल ना पाए। जे तुहाडी सरकार किसी हरबर्ट स्पेंसर दे वचनां ते अमल करे तां दुनिया 'च शांति आ जावे। उधम सिंह, जरा बात संभाल के करो। तुहाडे ही कोर विद्वान मुताबिक जुल्म दा मुकाबला करन दे लई हथियार चकने जरूरी नहीं, सगों लाजमी हो जांदे ने। मुकाबला ना करना मनुख नूं सदा लई बुजदिल बना दिंदा है। उस दे अंदरों स्वाभिमान दी शक्ति सदा लई मर जांदी है। हाँ, हथियारां दा मुकाबला सिर्फ हथियार ही कर सकते ने। फर्क सिर्फ इन्ना है कि तुसी लोकां नूं गुलाम बनाउण लई हथियार चकदे हो ते असीं अपनी गुलामी दी जंजीरां कट्टण लई हथियार चकदे मजबूर कीते जांदे हां। ऑर्डर ऑर्डर ऑर्डर। उधम सिंह, आप अपनी सीमा से बाहर जा रहे हो, होश करो। जज साहब, अपने केस की बात करो। जज साहब, मेरा नाम राम मोहम्मद सिंह आजाद है। ओके ओके ओके, मेहरबानी करके मैनू मेरे नाम नाल बुलाया जावे। ओके। जद जद असी अपने हक मंगे तुसी लोकां ने गोलियां चला के जवाब दिता। मेरे अनेका देशवासी जेलां विच डके गए, अनेका देशवासियों नूं फांसी दे तख्ते ते लटकाया गया। ओह सिर्फ अपनी
ਗੁਲਾਮੀ ਦੀ ਜੰਜੀਰਾਂ ਕੱਟਣ ਕਰਕੇ ਆਪਣੇ ਦੇਸ਼ ਤੋਂ ਕੁਰਬਾਨ ਹੋ ਗਏ ਤਾਂ ਤੁਸੀਂ ਸਿਰਫ 6 ਗੋਲੀਆਂ ਨਾਲ ਘਬਰਾ ਗਏ। ਜੱਜ ਸਾਹਿਬ, ਇੱਕ ਸਵਾਲ ਪੁੱਛਾਂ ਤੁਹਾਡੇ ਕੋਲੋਂ। ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਇਹ ਸਵਾਲ ਸਨ 1909 ਵਿੱਚ ਮੇਰੇ ਹੀ ਦੇਸ਼ ਦੇ ਇੱਕ ਹੋਰ ਬਹਾਦਰ ਯੋਧੇ ਨੇ ਤੁਹਾਡੀ ਕਚਹਿਰੀ ਵਿੱਚ ਪੁੱਛਿਆ ਸੀ। ਜੇ ਤੁਸੀਂ ਉਸ ਦਾ ਨਾਮ ਸੁਣਨਾ ਚਾਹੁੰਦੇ ਹੋ ਤਾਂ ਸੁਣੋ। ਉਸ ਦਾ ਨਾਮ ਮਦਨ ਲਾਲ ਢੀਂਗਰਾ ਹੈ। ਅੱਜ ਉਹੀ ਸਵਾਲ ਮੈਂ ਤੁਹਾਡੀ ਕਚਹਿਰੀ ਵਿੱਚ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਹਾਂ ਕਿ ਫਰਜ਼ ਕਰੋ ਜਰਮਨੀ ਇੰਗਲੈਂਡ ਉੱਤੇ ਕਬਜ਼ਾ ਕਰ ਲਵੇ, ਫਿਰ ऑर्डर ऑर्डर ऑर्डर। उधम सिंह, तुम्हें अपने केस से संबंधित बयानों की सीमा में रहने की फिर से हिदायत दी जाती है। ਫਰਜ਼ ਕਰੋ ਤੁਹਾਡੀ ਹਕੂਮਤ ਜਰਮਨ ਅੱਗੇ ਹਥਿਆਰ ਸੁੱਟ ਦਿੰਦੀ ਹੈ, ਪਰ ਫਿਰ ਵੀ ਕੁਝ ਅਣਖੀਲੇ ਨੌਜਵਾਨ ਹਾਰ ਨਾ ਮੰਨ ਕੇ ਲੜਦੇ ਰਹਿੰਦੇ ਨੇ, ਤਾਂ ਉਹਨਾਂ ਨੌਜਵਾਨਾਂ ਨੂੰ ਕੀ ਤੁਸੀਂ ਬਹਾਦਰ ਕਹੋਗੇ ਜਾਂ ਬੁਜ਼ਦਿਲ? ਅਗਰ ਉਹਨਾਂ ਨੌਜਵਾਨਾਂ ਨੂੰ ਤੁਸੀਂ ਬਹਾਦਰ ਕਹੋਗੇ ਤਾਂ ਮੈਂ ਕਿਹੜਾ ਕੋਈ ਅਨੋਖਾ ਕੰਮ ਕੀਤਾ? ਤਾਂ ਫਿਰ ਮੈਂ ਤੁਹਾਡੀ ਅੰਨ੍ਹਿਆਂ ਤੇ ਗੋਲਿਆਂ ਦੀ ਕਚਹਿਰੀ ਵਿੱਚ ਖੜ ਕੇ ਇਨਸਾਫ ਦੀ ਦੁਹਾਈ ਕਿਉਂ ਪਾਵਾਂ? ਇਸ ਕਚਹਿਰੀ ਵਿੱਚ ਮੈਂ ਆਪਣਾ ਬਿਆਨ ਇੱਕ ਵਾਰ ਫਿਰ ਤੋਂ ਦੁਹਰਾਨਾ ਹਾਂ ਕਿ ਮੈਂ ਜੋ ਕੁਝ ਵੀ ਕੀਤਾ ਬੜੇ ਸੋਚ ਸਮਝ ਕੇ ਤੇ ਆਪਣੇ ਪੂਰੇ ਹੋਸ਼ੋ ਹਵਾਸ ਵਿੱਚ ਕੀਤਾ ਹੈ। जज साहब, इसको कोई सख्त से सख्त सजा दी जाए। इसको पता चले कि इसने क्या किया है। ये इसी का हकदार है। ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ। ले जाओ इसको। ਜੂਰੀ ਵੱਲੋਂ ਉਦਮ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ। 10 ਜੁਲਾਈ 1940 ਨੂੰ ਉਦਮ ਸਿੰਘ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ ਗਿਆ। ਉਹਦੇ ਸਾਥੀਆਂ ਨੂੰ ਜਦ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਉਦਮ ਸਿੰਘ ਨੂੰ ਬਿਨਾਂ ਦੱਸੇ ਹੀ ਅਪੀਲ ਕਰਨ ਦਾ ਫੈਸਲਾ ਲਿਆ। ਬਹੁਤ ਸਾਰੇ ਲੋਕਾਂ ਨੇ ਪੌਂਡ ਇਕੱਠੇ ਕੀਤੇ, ਪਰ ਉਦਮ ਸਿੰਘ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਹ ਤੜਫ ਗਿਆ। ਪਿਆਰੇ ਸਾਥੀਓ, ਮੈਨੂੰ ਨਹੀਂ ਪਤਾ ਕਿ ਉਹ ਲੋਕ ਕੌਣ ਹਨ ਜੋ ਪੌਂਡ ਇਕੱਠੇ ਕਰਕੇ ਅਪੀਲ ਕਰਨਾ ਚਾਹੁੰਦੇ ਨੇ। ਮਿਹਰਬਾਨੀ ਕਰਕੇ ਜੇ ਤੁਹਾਨੂੰ ਪਤਾ ਹੋਵੇ ਜਾਂ ਪਤਾ ਲੱਗੇ ਤਾਂ ਉਹਨਾਂ ਨੂੰ ਅਪੀਲ ਕਰਨ ਤੋਂ ਰੋਕਿਆ ਜਾਵੇ। ਜਿਹੜੇ ਪੌਂਡ ਇਕੱਠੇ ਹੋਏ ਨੇ ਉਹ ਲੋਕ ਭਲਾਈ ਦੇ ਕੰਮਾਂ ਵਿੱਚ, ਲੋਕਾਂ ਨੂੰ ਵਿੱਦਿਆ ਦੇਣ ਦੇ ਵਿੱਚ ਖਰਚੇ ਜਾਣ। ਸਾਥੀਓ, ਅਲਵਿਦਾ। ਤੁਹਾਡਾ ਆਪਣਾ ਸਾਥੀ ਰਾਮ ਮੁਹੰਮਦ ਸਿੰਘ। ਉਦਮ ਸਿੰਘ ਨੂੰ ਉਸੇ ਪੈਨਵੈਂਟਲ ਜੇਲ੍ਹ ਵਿੱਚ ਉਸੇ ਹੀ ਫਾਂਸੀ ਦੇ ਤਖਤੇ ਤੇ ਫਾਂਸੀ ਦੇਣ ਦਾ ਹੁਕਮ ਹੋਇਆ ਜਿਸ ਉੱਤੇ ਮਦਨ ਲਾਲ ਢੀਂਗਰਾ ਨੇ ਸ਼ਹੀਦੀ ਪਾਈ ਸੀ। 31 ਜੁਲਾਈ ਦਾ ਉਹ ਚੜ੍ਹਦੇ ਸੂਰਜ ਦੀ ਲਾਲੀ ਉਦਮ ਸਿੰਘ ਦੇ ਖਿੜੇ ਮੱਥੇ ਦੇ ਪੈਰੀ ਸੀ ਤੇ ਉਹ ਇੱਕ ਤਾਣ ਕੇ ਬਾਰਡਰ ਅੱਗੇ ਤੁਰ ਰਿਹਾ ਸੀ। इनकलाब जिंदाबाद, इनकलाब जिंदाबाद, साम्राज्यवाद मुर्दाबाद, साम्राज्यवाद मुर्दाबाद, इनकलाब जिंदाबाद, इनकलाब जिंदाबाद, अंग्रेजों भारत छोड़ो, अंग्रेजों भारत छोड़ो, इनकलाब जिंदाबाद, इनकलाब जिंदाबाद। दोस्त, तुम्हारी कोई आखिरी इच्छा? मेरे दोस्त, मैं भारत की आजादी चाहता हाँ, असल अर्थां विच आजादी। ਮੇਰੇ ਦੇਸ਼ ਦੇ ਲੋਕਾਂ ਦੇ ਹੱਥੀ ਪਈਆਂ ਹੱਥਕੜੀਆਂ ਤੇ ਪੈਰੀ ਪਈਆਂ ਬੇੜੀਆਂ ਕੱਟੀਆਂ ਜਾਣ। ਫਾਂਸੀ ਤੋਂ ਬਾਅਦ ਮੇਰੀ ਲਾਸ਼ ਨੂੰ ਮੇਰੇ ਲੋਕਾਂ ਕੋਲ ਹਿੰਦੁਸਤਾਨ ਭੇਜ ਦਿੱਤੀ ਜਾਵੇ। इनकलाब जिंदाबाद, 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 इनकलाब जिंदाबाद। शहीदों की